मेरे दोस्तों, बेलियो ते बुजुर्गो, GS स्टूडियो दी तरफों लाला जी दा ते चाहत अली खान दा ईद दियां खुशियां भरिया सलाम। GS स्टूडियो पेश कर रहा है दास्तान मुखो रानी दे 5 सवाल। इहदी फरमाइश करदे ने पीर अहमद शाह कोटली गुजरांवाले तो, बाबा मुहम्मद यकूब शेखुपुरे तो, यूसुफ नारा, अमीन जट, राय रफाकत, राणा इबरार साहब, रावलपिंडी तो राणा जाफर साहब, फैसलाबाद तो फौजिया महर ते पिंड कालेवाला चीमा तो जकावला चीमा साहब, निक्के दौलताने तो बाबा मनीर अहमद ते गाजी मनारे तो फरूक गिल साहब। असी इन्हां सारिਆਂ दोस्तां ਦਾ शुक्रिया अदा करने आ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ, ਲਾਈਕ ਕਰਦੇ, ਪਸੰਦ ਕਰਦੇ ਤੇ ਸ਼ੇਅਰ ਕਰਦੇ ਨੇ। ਤੇ ਹੁਣ ਆਉਨੇ ਆ ਅੱਜ ਦੀ ਦਾਸਤਾਨ ਵੱਲੇ ਜਿਹਦਾ ਨਾਂ ਹੈ ਮੁਖੋ ਰਾਣੀ ਦੇ 5 ਸਵਾਲ। ਮੇਰੇ ਦੋਸਤੋ, ਉੱਚੀ ਪਹਾੜੀ ਦੀ ਗੱਲ ਏ ਜਿੱਥੋਂ ਦੀ ਇੱਕ ਸ਼ਹਿਜ਼ਾਦੀ ਸੀ ਜਿਹਦਾ ਨਾਂ ਸੀ ਮੁਖੋ ਰਾਣੀ, ਜਿਹਨੇ ਸ਼ਰਤ ਰੱਖੀ ਸੀ ਕਿ ਜਿਹੜਾ ਮੇਰੇ 5 ਸਵਾਲਾਂ ਦੇ ਜਵਾਬ ਦੇਗਾ ਮੈਂ ਉਹਦੇ ਨਾਲ ਸ਼ਾਦੀ ਕਰਾਂਗੀ। ਜਿਹੜਾ ਉਹਦੇ ਸਵਾਲਾਂ ਦਾ ਜਵਾਬ ਨਹੀਂ ਸੀ ਦਿੰਦਾ ਉਹ ਉਹਦਾ ਸਿਰ ਕਲਮ ਕਰਵਾ ਦਿੰਦੀ ਸੀ। ਮੇਰੇ ਦੋਸਤੋ, ਬੜੇ ਬੜੇ ਬਾਦਸ਼ਾਹ ਤੇ ਸ਼ਹਿਜ਼ਾਦੇ ਗਏ ਜਿਨ੍ਹਾਂ ਦਾ ਸਿਰ ਉਹਨੇ ਕਲਮ ਕਰਵਾ ਦਿੱਤਾ। ਮੇਰੇ ਦੋਸਤੋ, ਇੱਥੇ ਮੈਨੂੰ ਇੱਕ ਮੀਆਂ ਸਾਹਿਬ ਦਾ ਸ਼ੇਰ ਯਾਦ ਆ ਗਿਆ ਹੈ। ਫਸ ਗਈ ਜਾਨ ਸ਼ਿਕੰਜੇ ਅੰਦਰ ਜਿਵੇਂ ਵੇਲਣੇ ਵਿੱਚ ਗੰਨਾ, ਉਹ ਰੌ ਨੂੰ ਕਹਿ ਹੁਣ ਰਵੇ ਮੁਹੰਮਦ ਜੇ ਅੱਜ ਰਵੇ ਤੇ ਮੰਨਾ। ਤੇ ਕਾਲੀ ਪਹਾੜੀ ਦਾ ਇੱਕ ਸ਼ਹਿਜ਼ਾਦਾ ਸੀ ਜਿਹਦਾ ਨਾਂ ਸੀ ਦਿਲ ਸ਼ੇਰ। ਸ਼ਹਿਜ਼ਾਦਾ ਦਿਲ ਸ਼ੇਰ ਆਖਣ ਲੱਗਾ ਮੈਂ ਵੀ ਕਿਸਮਤ ਅਜ਼ਮਾਈ ਕਰਨਾ ਤੇ ਮੁਖੋ ਰਾਣੀ ਦੇ 5 ਸਵਾਲਾਂ ਦੇ ਜਵਾਬ ਦਿਆਂਗਾ। ਉਹ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਆਪਣੇ ਘੋੜੇ ਤੇ ਸਵਾਰ ਹੋ ਕੇ ਰਾਣੀ ਮੁਖੋ ਦੇ ਸ਼ਹਿਰ ਵੱਲ ਟੁਰ ਪਿਆ ਤੇ ਰਾਹ ਵਿੱਚ ਆਪਣੇ ਵਜ਼ੀਰ ਨਾਲ ਮਸ਼ਵਰਾ ਕਰਦਾ ਹੈ ਕਿ ਰਾਣੀ ਮੁਖੋ ਦੇ 5 ਸਵਾਲ ਕੀ ਹੋਣਗੇ ਤੇ ਉਹਨਾਂ ਦਾ ਜਵਾਬ ਕੀ ਹੋਵੇਗਾ। ਉਹ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਨੇ। ਇੱਕ ਜੱਟ ਉਹਨਾਂ ਦੋਵਾਂ ਦੀਆਂ ਗੱਲਾਂ ਸੁਣਦਾ ਪਿਆ ਸੀ ਤੇ ਜੱਟ ਸ਼ਹਿਜ਼ਾਦੇ ਤੇ ਵਜ਼ੀਰ ਨੂੰ ਆਵਾਜ਼ ਮਾਰ ਕੇ ਕਹਿੰਦਾ ਹੈ। ਉਹ ਕੀ ਕਹਿੰਦਾ ਹੈ? ਸਾਦਕ ਭੱਟੀ ਪੇਸ਼ ਕਰਦੇ ਨੇ ਤੇ ਰਿਕਾਰਡ ਕਰਦੇ ਨੇ GS ਸਟੂਡੀਓ ਵਾਲੇ ਲਾਲਾ ਜੀ ਤੇ ਦਾਸਤਾਨ ਲਿਖਦੇ ਨੇ ਸ਼ਾਇਰ ਡਾਕਟਰ ਸੈਫ ਕਮਾਲੀ ਸਾਹਿਬ। ਹਾਂਜੀ ਭੱਟੀ ਸਾਹਿਬ। एक शहजादी शक्लों सोनी मुखो रानी ना, मेरे 5 जवाब जो दे शादी करा मैं ता। सिर कलम करवा देंदी सी जवाब जो निसी देंदा, आशिक ओदा हो जांदा सी ओनू जेड़ा वेंदा। काली पहाड़ी दा शहजादा नाज दा दिल शेर, वजीर अपने नू कहन लगा हो जा यार दलेर। बैके घोड़े उत्ते टुर पै शहजादी मुखो वल्ले, गल्लां करदे सान दोए रस्ते दे विच हल्ले। एक जट सी राह विच जिन्ने गल्लां सारियां सुनिया, कहन लगा गई है पहला तो होर भी दुनिया। प्यारे दोस्तों, जट शहजादे ते वजीर नूं कहंदा है मैनू नाल लै जाओ, मैं तुहाडी मदद करांगा। उस राणी दे बड़े अजीब जहे 5 सवाल ने, उन्हां सवालां दे बड़े मुश्किल जवाब ने। ਉਹ ਜੱਟ ਨੂੰ ਵੀ ਨਾਲ ਲੈ ਲੈਂਦੇ ਨੇ ਤੇ ਕੋਹਾਂ ਦਾ ਪੈਂਡਾ ਕਰਕੇ ਰਾਣੀ ਮੁਖੋ ਦੇ ਮਹਿਲ ਦੇ ਦਰਵਾਜ਼ੇ ਅੱਗੇ ਪਹੁੰਚ ਜਾਂਦੇ ਨੇ। ਤੇ ਵੇਂਦੇ ਕੀ ਨੇ, ਬੂਹੇ ਦੇ ਇੱਕ ਪਾਸੇ ਤਲਵਾਰ ਟੰਗੀ ਏ ਤੇ ਦੂਜੇ ਪਾਸੇ ਨੌਬਤ ਪਈ ਏ। ਇਹਦਾ ਮਤਲਬ ਇਹ ਸੀ ਜਿੰਨੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਸੀ ਉਹ ਨੌਬਤ ਖੜਕਾਉਂਦਾ ਸੀ ਤੇ ਜਿਹੜਾ ਸਹੀ ਜਵਾਬ ਨਹੀਂ ਸੀ ਦਿੰਦਾ ਸ਼ਹਿਜ਼ਾਦੀ ਉਸ ਤਲਵਾਰ ਨਾਲ ਉਹਦਾ ਸਿਰ ਲਾ ਦਿੰਦੀ ਸੀ। ਮੇਰੇ ਦੋਸਤੋ, ਉਹ ਮਹਿਲ ਦੇ ਦਰਵਾਜ਼ੇ ਤੇ ਜਾ ਕੇ ਸ਼ਹਿਜ਼ਾਦਾ ਕਿਸ ਤਰ੍ਹਾਂ ਨੌਬਤ ਖੜਕਾਉਂਦਾ ਹੈ ਸਾਦਕ ਭੱਟੀ ਪੇਸ਼ ਕਰਦਾ ਹੈ ਤੇ ਸ਼ਾਇਰ ਇੱਥੇ ਕੀ ਲਿਖਦਾ ਹੈ। जट ने आखिया मैनू भी ले जो अपने नाल, कर दी जो मुखो रानी मुश्किल बड़े सवाल। लैके टुर पे जट नू पहुंचे मुखो दे दरवाजे, वेखे नौबत ते तलवार लाओ लगे अंदाजे।
ਖੜਕਾ ਕੇ ਨੌਬਤ ਸ਼ਹਿਜ਼ਾਦੇ ਨੇ ਤੇ ਕੀਤਾ ਸੀ ਐਲਾਨ, ਕਰਾਂ ਸਵਾਲ ਪੂਰੇ ਤੇਰੇ ਨੀ ਤਲੀ ਤੇ ਰੱਖ ਕੇ ਜਾਣ। ਸੁਣ ਕੇ ਨੌਬਤ ਸ਼ਹਿਜ਼ਾਦੀ ਨੇ ਤੇ ਨੌਕਰ ਬਾਹਰ ਖਲਾਏ, ਲੈ ਕੇ ਆਓ ਅੰਦਰ ਉਹਨੂੰ ਨੌਬਤ ਜੋ ਖੜਕਾਏ। ਸ਼ਹਿਜ਼ਾਦਾ ਵਜ਼ੀਰ ਜੱਟ ਤੇ ਆ ਗਏ ਮੁਖੋਂ ਕੋਲ, ਕਿਹੜੇ ਨੇ ਸਵਾਲ ਤੇਰੇ ਛੇਤੀ ਛੇਤੀ ਬੋਲ। ਮੇਰੇ ਪਿਆਰੇ ਦੋਸਤੋ ਤੇ ਬਜ਼ੁਰਗੋ, ਮੁਖੋ ਰਾਣੀ ਨੇ ਮਹਿਲ ਦੇ ਅੰਦਰ 5 ਪੌੜੀਆਂ ਬਣਾਈਆਂ ਸੀ ਤੇ ਜਿਹਨੇ ਜਵਾਬ ਦੇਣਾ ਹੁੰਦਾ ਸੀ ਉਹਨੂੰ ਪਹਿਲੀ ਪੌੜੀ ਤੇ ਖਿਲਾਰ ਕੇ ਪਹਿਲਾ ਸਵਾਲ ਕਰਦੀ ਸੀ ਤੇ ਦੂਸਰੀ ਪੌੜੀ ਤੇ ਖਿਲਾਰ ਕੇ ਦੂਸਰਾ ਸਵਾਲ ਤੇ ਤੀਸਰੀ ਪੌੜੀ ਤੇ ਖੜਿਆਂ ਕਰਕੇ ਤੀਸਰਾ ਸਵਾਲ ਤੇ ਚੌਥੀ ਪੌੜੀ ਤੇ ਖਿਲਾਰ ਕੇ ਚੌਥਾ ਸਵਾਲ ਤੇ ਪੰਜਵੀਂ ਪੌੜੀ ਤੇ ਖਿਲਾਰ ਕੇ ਪੰਜਵਾਂ ਸਵਾਲ ਕਰਦੀ ਸੀ। ਇਹਨਾਂ ਪੌੜੀਆਂ ਦੀਆਂ ਸਾਈਡਾਂ ਤੇ ਉਹ ਖੋਪੜੀਆਂ ਟੰਗੀਆਂ ਹੋਈਆਂ ਸਨ ਜਿਹੜੀਆਂ ਉਹਨੇ ਜਵਾਬ ਨਾ ਦੇਣ ਵਾਲਿਆਂ ਦੀਆਂ ਲਾਈਆਂ ਹੋਈਆਂ ਸਨ। ਸ਼ਹਿਜ਼ਾਦਾ ਇਹ ਸਭ ਕੁਝ ਵੇਖ ਕੇ ਘਬਰਾ ਜਾਂਦਾ ਹੈ ਤੇ ਜੱਟ ਨੂੰ ਅੱਗੇ ਕਰ ਦਿੰਦਾ ਹੈ ਕਿ ਤੂੰ ਇਹਨਾਂ ਸਵਾਲਾਂ ਦੇ ਜਵਾਬ ਦੇ। ਮੁਖੋ ਰਾਣੀ ਪੁੱਛਦੀ ਏ ਤੇ ਜੱਟ ਸਵਾਲਾਂ ਦੇ ਜਵਾਬ ਦਿੰਦਾ ਹੈ। ਮੁਖੋ ਰਾਣੀ ਕਿਵੇਂ ਪੁੱਛਦੀ ਏ ਤੇ ਜੱਟ ਕਿਵੇਂ ਜਵਾਬ ਦਿੰਦਾ ਹੈ ਤੇ ਇਹ ਤੁਹਾਨੂੰ ਸਾਦਕ ਭੱਟੀ ਸਾਹਿਬ ਗਾ ਕੇ ਸੁਣਾਣਗੇ ਤੇ ਸ਼ਾਇਰ ਡਾਕਟਰ ਸੈਫ ਕਮਾਲੀ ਸਾਹਿਬ ਕੀ ਲਿਖਦੇ ਨੇ, ਆਓ ਸੁਣਨੇ ਆ। ਮਹਿਲਾ ਅੰਦਰ ਮੁਖੋ ਰਾਣੀ ਪੌੜੀਆਂ 5 ਬਣਾਈਆਂ, ਪੌੜੀਆਂ 5 ਬਣਾਈਆਂ, ਸੈਡਾਂ ਉੱਤੇ ਖੋਪੜੀਆਂ ਉਹਨੇ ਲਾ ਕੇ ਸੀ ਲਟਕਾਈਆਂ। ਇੱਕ ਪੌੜੀ ਤੇ ਖਿਲਾਰ ਕੇ ਪੁੱਛਦੀ ਸੀ ਉਹ ਇੱਕ ਸਵਾਲ, ਜਵਾਬ ਦੇ ਕੇ ਸਹੀ ਤੇ ਹੋ ਜਾ ਉਤਲੀ ਪੌੜੀ ਨਾਲ। ਵੇਖ ਕੇ ਸਾਰਾ ਮਾਜਰਾ ਤੇ ਸ਼ਹਿਜ਼ਾਦਾ ਗਿਆ ਘਬਰਾ, ਆਖਿਆ ਉਹਨੇ ਜੱਟ ਨੂੰ ਸੋਹਣਿਆ ਤੂੰ ਹੁਣ ਅੱਗੇ ਆ। ਸ਼ਹਿਜ਼ਾਦੀ ਪੁੱਛਣ ਲੱਗੀ ਸਵਾਲ ਤੇ ਉਹਨੂੰ ਵਾਰੀ ਵਾਰੀ, ਜੱਟ ਨੇ ਵੀ ਦਿੱਤੇ ਜਵਾਬ ਤੇ ਹਿੰਮਤ ਖੂਬ ਖਿਲਾਰੀ। ਪਿਆਰੇ ਦੋਸਤੋ, ਅਜ਼ੀਜ਼ੋ ਤੇ ਮਿੱਤਰੋ, ਜਿਸ ਵੇਲੇ ਜੱਟ ਅੱਗੇ ਆਇਆ ਤੇ ਪਹਿਲੀ ਪੌੜੀ ਤੇ ਖਲੋਤਾ ਹੈ, ਸ਼ਹਿਜ਼ਾਦੀ ਮੁਖੋ ਰਾਣੀ ਪਹਿਲਾ ਸਵਾਲ ਪੁੱਛਦੀ ਏ, ਤਿੰਨੇ ਦੇਵੋ ਬਲਦੀ ਅੱਗੇ। ਇਹਦਾ ਮਤਲਬ ਕੀ ਏ? ਜੱਟ ਜਵਾਬ ਦਿੰਦਾ ਹੈ, ਵਾਗੀ ਆਵੇ ਵਗ ਤੋਂ ਅੱਗੇ, ਦੂਰੋਂ ਆਵੇ ਕਿ ਨੇੜੇ ਅੱਗੇ, ਔਰਤ ਖਾਵੇ ਮਰਦ ਤੋਂ ਅੱਗੇ, ਇਹ ਤਿੰਨੇ ਦੇਵੋ ਬਲਦੀ ਅੱਗੇ। ਮੇਰੇ ਦੋਸਤੋ, ਮੁਖੋ ਰਾਣੀ ਜੱਟ ਨੂੰ ਦੂਸਰੀ ਪੌੜੀ ਤੇ ਬੁਲਾ ਕੇ ਦੂਸਰਾ ਸਵਾਲ ਪੁੱਛਦੀ ਏ, ਤਿੰਨੇ ਰਾਹ ਕਰਾ। ਜੱਟ ਜਵਾਬ ਦਿੰਦਾ ਹੈ, ਬੰਦੇ ਨੂੰ ਚੱਕੀ ਸੰਡੇ ਨੂੰ ਗਾ, ਕੱਲੀ ਰੰਨ ਨੂੰ ਰਾਹ, ਇਹ ਤਿੰਨੇ ਰਾਹ ਕਰਾ। ਦੂਸਰਾ ਜਵਾਬ ਦਿੱਤਾ ਤੇ ਰਾਣੀ ਆਂਦੀ ਏ, ਤੀਸਰੀ ਪੌੜੀ ਤੇ ਜੱਟਾ ਆ ਜਾ ਤੇ ਤੀਸਰਾ ਸਵਾਲ ਪੁੱਛਦੀ ਏ। ਉਹ ਕੀ ਪੁੱਛਦੀ ਏ ਤੇ ਕਹਿੰਦੀ ਏ, ਤਿੰਨੇ ਕੰਮ ਕਵੱਲੇ। ਜੱਟ ਜਵਾਬ ਦਿੰਦਾ ਹੈ, ਬੁੱਢਾ ਮਰਦ ਤੇ ਪਾਵੇ ਛੱਲੇ, ਪੁਰਾਣੀ ਮਾਲ ਤੇ ਵੱਗੇ ਥੱਲੇ, ਕੁੜੀ ਕੁਵਾਰੀ ਮੇਲੇ ਕੱਲੇ, ਇਹ ਤਿੰਨੇ ਕੰਮ ਕਵੱਲੇ। ਮੇਰੇ ਬੇਲੀਓ, ਜਿਸ ਵੇਲੇ ਜੱਟ ਨੇ ਤੀਸਰੇ ਸਵਾਲ ਦਾ ਜਵਾਬ ਦਿੱਤਾ ਤੇ ਮੁਖੋ ਰਾਣੀ ਜੱਟ ਨੂੰ ਚੌਥੀ ਪੌੜੀ ਤੇ ਚੜਾ ਕੇ ਚੌਥਾ ਸਵਾਲ ਕੀ ਪੁੱਛਦੀ ਏ, ਉਹ ਕਹਿੰਦੀ ਏ, ਤਿੰਨੇ ਕੰਮ ਕਸੂਤਰੇ। ਤੇ ਜੱਟ ਕੀ ਜਵਾਬ ਦਿੰਦਾ ਹੈ? ਉਹ ਜਵਾਬ ਦਿੰਦਾ ਹੈ, ਤੱਤਾ ਖਾਵੇ ਤੇ ਪੈ ਜਾਣ ਸੁਗਲੇ, ਮਰੇ ਤੇ ਖੋਤਰੇ, ਨੀਵਾ ਬਹਿ ਕੇ ਉੱਚਾ ਭੂਤਰੇ, ਇਹ ਤਿੰਨੇ ਕੰਮ ਕਸੂਤਰੇ। ਮੇਰੇ ਬੇਲੀਓ, ਰਾਣੀ ਮੁਖੋ ਆਪਣੇ ਸਵਾਲਾਂ ਦੇ ਜਵਾਬ ਜੱਟ ਕੋਲੋਂ ਸੁਣਦੀ ਏ ਤੇ ਬੜੀ ਹੈਰਾਨ ਹੋਈ ਤੇ ਸੋਚਣ ਲੱਗੀ, ਜੱਟ ਤੇ ਬਾਜ਼ੀ ਲੈ ਜਾਣੀ ਏ। ਜੱਟ ਨੂੰ ਪੰਜਵੀਂ ਪੌੜੀ ਤੇ ਖਿਲਾਰ ਕੇ ਪੰਜਵਾਂ ਸਵਾਲ ਪੁੱਛਦੀ ਏ। ਉਹ ਕੀ ਪੁੱਛਦੀ ਏ ਪੰਜਵਾਂ ਸਵਾਲ? ਤਿੰਨੇ ਵਨ ਕਵਨ। ਤੇ ਉਥੇ ਜੱਟ ਕੀ ਜਵਾਬ ਦਿੰਦਾ ਹੈ? ਜੱਟ ਕਹਿੰਦਾ ਹੈ, ਮੈਂ ਵੀ ਕਹਿਣਾ ਵਾਂ ਤਿੰਨੇ ਵਨ ਕਵਨ, ਮੱਝਾਂ ਵਿੱਚੋਂ ਮੱਝ ਬੱਗੀ, ਭੇਡਾਂ ਵਿੱਚੋਂ ਭੇਡ ਡੱਬੀ, ਮੁੱਛਾਂ ਵਾਲੀ ਰਨ, ਇਹ ਤਿੰਨੇ ਵਨ ਕਵਨ। ਤੇ ਜੱਟਾਂ ਦਾ ਸ਼ੇਖਾ ਜ਼ਰਾ ਲਾ ਡਗਾ। ਆਪਣੇ ਪੰਜਾਂ ਸਵਾਲਾਂ ਦੇ ਜਵਾਬ ਸੁਣ ਕੇ ਰਾਣੀ ਨੇ ਜੱਟ ਨੂੰ ਆਪਣੇ ਕੋਲ ਤਖਤ ਤੇ ਬਿਠਾ ਲਿਆ। ਇੱਥੇ ਸਾਦਕ ਭੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ ਨੇ
ਤੇ ਸ਼ਾਇਰ ਕੀ ਲਿਖਦਾ ਹੈ, ਆਓ ਰਲ ਕੇ ਸੁਣਨੇ ਆ। ਸਹੀ ਦੇ ਕੇ ਜਵਾਬ ਬਾਜ਼ੀ ਜਿੱਤ ਗਿਆ ਸੀ ਜੱਟ, ਸ਼ੁਕਰ ਖੁਦਾ ਦਾ ਕੀਤਾ ਤੇ ਦਿੱਤਾ ਮੁੱਛਾਂ ਨੂੰ ਵੱਟ। ਮੁੱਖੋ ਰਾਣੀ ਜੱਟ ਨੂੰ ਜੀ ਤਖਤ ਤੇ ਕੋਲ ਬਿਠਾਇਆ, ਸਦਕੇ ਉਹਨੇ ਕਾਜ਼ੀ ਨੂੰ ਤੇ ਆਪਣਾ ਨਕਾਬ ਪੜਾਇਆ। ਸ਼ਹਿਜ਼ਾਦਾ ਦਿਲ ਸ਼ੇਰ ਉਥੋਂ ਮੁੜ ਗਿਆ ਆਪਣੇ ਘਰ, ਮੁੱਖੋ ਰਾਣੀ ਸ਼ਹਿਜ਼ਾਦੀ ਨੂੰ ਜੱਟ ਦਾ ਮਿਲ ਗਿਆ ਵਾਰ। ਮੁੱਖੋ ਰਾਣੀ ਸ਼ਹਿਜ਼ਾਦੀ ਨੂੰ ਜੱਟ ਦਾ ਮਿਲ ਗਿਆ ਵਾਰ। ਮੇਰੇ ਪਿਆਰੇ ਦੋਸਤੋ, ਵੀਰੋ, ਅਜ਼ੀਜ਼ੋ ਤੇ ਮਿੱਤਰੋ, ਜੱਟ ਨੇ ਰਾਣੀ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਤੇ ਦੋਵਾਂ ਨੇ ਆਪਸ ਵਿੱਚ ਸ਼ਾਦੀ ਕਰ ਲਈ, ਰਾਜ਼ੀ ਖੁਸ਼ੀ ਰਹਿਣ ਲੱਗ ਪਏ। ਮੇਰੇ ਪਿਆਰੇ ਦੋਸਤੋ, ਮਿੱਤਰੋ, ਬੇਲੀਓ ਤੇ ਸਾਥੀਓ, ਇਹ ਸੀ ਸਾਡੀ ਅੱਜ ਦੀ ਦਾਸਤਾਨ ਮੁੱਖੋ ਰਾਣੀ ਦੇ 5 ਸਵਾਲ। ਇਹਦੇ ਨਾਲ ਹੀ GS ਸਟੂਡੀਓ ਦੀ ਤਰਫੋਂ ਸ਼ਾਇਰ ਡਾਕਟਰ ਸੈਫ ਕਮਾਲੀ ਸਾਹਿਬ ਨੂੰ, ਸਾਦਕ ਭੱਟੀ ਸਾਹਿਬ ਨੂੰ ਤੇ ਤੁਹਾਡੇ ਆਪਣੇ ਮੇਜ਼ਬਾਨ ਚਾਹਤ ਅਲੀ ਨੂੰ ਤੇ ਲਾਲਾ ਜੀ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।